ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਸੋਹਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 22 फरवरी 2021 11 फग्गन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਤੁਹਾਡੀ ਕਚਹਿਰੀ ਦੇ ਵਿੱਚ ਵੀਕਐਂਡ ਦੇ ਇਸ਼ੂ ਤੇ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹ ਲੈ ਕੇ ਹਾਜ਼ਰ ਹਾਂ ਜੀ। ਸੋ ਪਹਿਲੇ ਸਬਜੈਕਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਬੀਤੇ ਕੱਲ ਦੁਨੀਆ ਭਰ ਵਿੱਚ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਯਾਨੀ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਜਿਹੜੇ ਬੜੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਗਿਆ। ਸੋ 17 ਨਵੰਬਰ 1999 ਨੂੰ ਯੂਨਾਈਟਿਡ ਨੇਸ਼ਨਸ ਵੱਲੋਂ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਜਿਹੜਾ ਹੈ ਉਹ ਐਲਾਨਿਆ ਗਿਆ ਸੀ। ਸੋ ਪੰਜਾਬੀ ਮਾਂ ਬੋਲੀ ਜਿਹੜੀ ਲਗਭਗ 15 ਕਰੋੜ ਲੋਕਾਂ ਦੀ ਮਾਦਰੀ ਜ਼ੁਬਾਨ ਹੈ। ਪੰਜਾਬੀਆਂ ਦੇ ਇੱਕ ਪੁੱਤਰ ਹੋਣ ਨੇ ਇਸ ਨੂੰ ਲਵਾਰਸ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਵਿਊਅਰਸ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਪੰਜਾਬੀਆਂ ਨੂੰ ਆਪਣੇ ਇਸ ਗੁਨਾਹ ਦਾ ਜਿਹੜਾ ਹੈ ਉਹ ਅਹਿਸਾਸ ਹੋ ਰਿਹਾ ਹੈ ਅਤੇ ਪੰਜਾਬੀ ਜ਼ੁਬਾਨ ਨੂੰ ਜਿਉਂਦਿਆਂ ਰੱਖਣ ਦੀ ਮੁਹਿੰਮ ਦੁਨੀਆ ਭਰ ਵਿੱਚ ਜ਼ੋਰ ਜਿਹੜੀ ਹੈ ਉਹ ਫੜ ਰਹੀ ਹੈ। ਸੋ ਜੋ ਸਾਡਾ ਵਿਊਅਰਸ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਕੌਮਾਂਤਰੀ ਮਾਂ ਬੋਲੀ ਨੂੰ ਹੀ ਸਮਰਪਿਤ ਹੋਵੇਗਾ। ਸੋ ਇਸ ਬਿਹਾਫ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ ਤੁਸੀਂ ਕਿਸੇ ਵੀ ਜ਼ੁਬਾਨ ਨੂੰ ਲੈਂਗੁਏਜ ਨੂੰ ਸਿੱਖਦੇ ਹੋ ਤੇ ਉਹਦੇ 'ਚ ਇੱਕ ਗੱਲ ਕਹੀ ਜਾਂਦੀ ਸੀ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਜ਼ਬਾਨਾਂ ਦੇ ਵਿੱਚ ਬੱਚਾ ਜਾਂ ਬੱਚੀ ਜਿਹੜਾ ਪਹਿਲਾ ਲਫ਼ਜ਼ ਬੋਲਦਾ ਹੈ ਜਾਂ ਬੋਲਦੀ ਹੈ ਉਹ ਐਮ ਨਾਲ ਹੁੰਦਾ ਹੈ। ਮਾਂ ਮਾਤਰੀ ਮਦਰ ਔਰ ਇਹੀ ਜਿਹੜਾ ਹੈ ਇਸ ਗੱਲ ਦਾ ਸਬੂਤ ਹੈ ਕਿ ਸਭ ਤੋਂ ਪਹਿਲੀ ਪਛਾਣ ਉਸ ਦੀ ਮਾਂ ਦੇ ਦੁੱਧ ਨਾਲ ਮਾਂ ਨਾਲ ਤੇ ਫਿਰ ਦੂਸਰੀ ਚੀਜ਼ ਮਾਂ ਬੋਲੀ। ਕਿਉਂਕਿ ਜਿਸ ਆਵਾਜ਼ ਦੇ ਵਿੱਚ ਜਿਸ ਲਹਿਜੇ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਜਿਸ ਟੱਚ ਦੇ ਨਾਲ ਮਾਂ ਬੱਚੇ ਜਾਂ ਬੱਚੀ ਨੂੰ ਜਿਹੜੀ ਆ ਉਹ ਪਾਲਦੀ ਹੈ ਉਹ ਉਸ ਦੇ ਵਜੂਦ ਦਾ ਅਨਿੱਖੜਵਾਂ ਹਿੱਸਾ ਬਣ ਜਾਂਦਾ। ਉਹ ਸੈਪਰੇਟ ਨਹੀਂ ਹੋ ਸਕਦਾ। ਇਸ ਲਈ ਨਾ ਤੁਸੀਂ ਉਹ ਜਿਹੜਾ ਇੱਕ ਜਜ਼ਬਾਤੀ ਸਾਂਝ ਵਾਲਾ ਰਿਸ਼ਤਾ ਹੈ, ਇਸ ਲਈ ਮਾਂ ਪੁੱਤ ਮਾਂ ਧੀ ਇਹ ਐਸੇ ਰਿਸ਼ਤੇ ਨੇ ਕੋਈ ਵੀ ਰਿਸ਼ਤਾ ਇਹਨਾਂ ਦੇ ਕਿਤੇ ਕਰੀਬ ਕਰੀਬ ਵੀ ਨਹੀਂ ਫੜਕ ਸਕਦਾ। ਪਰ ਇਸ ਦੇ ਨਾਲ ਦੂਸਰਾ ਜੁੜਿਆ ਹੋਇਆ ਜਿਹਦੇ 'ਚ ਅਸੀਂ ਦੁਨੀਆ 'ਚ ਅੱਖਾਂ ਖੋਲ੍ਹਦੇ ਹਾਂ, ਜਿਹੜੇ ਪਹਿਲੇ ਲਫ਼ਜ਼ ਸੁਣਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਦੁਨੀਆ 'ਚ ਆਪਣੀ ਪਛਾਣ ਕਰਦੇ ਹਾਂ। ਔਰ ਕਦੇ ਵੀ ਜਦੋਂ ਤੁਹਾਨੂੰ ਦੁੱਖ ਵੀ ਹੁੰਦਾ ਹਰ ਜ਼ਬਾਨ ਦੇ ਵਿੱਚ ਪਹਿਲਾ ਲਫ਼ਜ਼ ਹਾਏ ਮਾਂ ਤੁਸੀਂ ਦੁੱਖ ਦੇ ਵੇਲੇ ਉਸ ਨੂੰ ਮਹਿਸੂਸ ਕਰਦੇ ਹੋ ਜਾਂ ਉਸ ਨੂੰ ਯਾਦ ਕਰਦੇ ਹੋ। ਇਸ ਲਈ ਮਦਰ ਟੰਗ ਦੇ ਲਈ ਲਫ਼ਜ਼ ਜਦੋਂ ਅਸੀਂ ਆਪਣੀ ਜ਼ਬਾਨ ਪੰਜਾਬੀ 'ਚ ਕਹਿੰਦੇ ਹਾਂ ਤਾਂ ਉਹ ਮਾਂ ਬੋਲੀ ਹੈ। ਕਿਉਂਕਿ ਇਹ ਬੇਸ਼ੱਕ ਜਿਵੇਂ ਇੱਕ ਬੜੇ ਸਕਾਲਰਲੀ ਪਰਸਨ ਨੇ ਕਿਹਾ ਕਿ ਇਹ ਹੁਣ ਇਕੱਲੀ ਮਾਂ ਬੋਲੀ ਨਹੀਂ ਹੈ, ਇਹ ਲੋਕ ਬੋਲੀ ਹੈ। ਹੁਣ ਜੇ ਅਸੀਂ ਆਪਣੇ ਉਸ ਖਿੱਤੇ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜੀਆਂ ਸਭ ਤੋਂ ਪੁਰਾਣੀਆਂ ਸਿਵਲਾਈਜੇਸ਼ਨਸ ਪੁਰਾਣੀਆਂ ਤਹਿਜ਼ੀਬਾਂ ਪੁਰਾਣੀਆਂ ਸੱਭਿਅਤਾਵਾਂ ਨੇ ਉਹਨਾਂ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਲਗਭਗ 5-6 ਹਜ਼ਾਰ ਸਾਲ ਪਹਿਲਾਂ ਦੀ ਜਿਸ ਦੇ ਸਬੂਤ ਮਿਲਦੇ ਨੇ। ਬਹੁਤ ਸਾਰਾ ਸਾਡਾ
ਲਹਿੰਦਾ ਪੰਜਾਬ, ਲਾਰਕਾਣਾ, ਸਿੰਧ ਤੋਂ ਲੈ ਕੇ ਰੋਪੜ, ਹੜੱਪਾ ਤੱਕ, ਜੇ ਇਉਂ ਕਹਿਣਾ ਹੋਏ ਕਿ ਦਰਿਆ ਇੰਡਸ ਤੋਂ ਲੈ ਕੇ ਘੱਗਰ ਤੱਕ ਜਿਹੜਾ ਇੱਕ ਤਹਿਜ਼ੀਬ ਸੀ, ਜਿਸ ਤਹਿਜ਼ੀਬ ਨੇ ਬਹੁਤ ਹਾਈਟਸ, ਬਹੁਤ ਜਿਹੜੀਆਂ ਨੇ ਉਚਾਈਆਂ ਹਾਸਲ ਕੀਤੀਆਂ ਹੋਈਆਂ ਸਨ। ਅਤੇ ਇਹ ਕੋਈ ਅਤਕਥਨੀ ਨਹੀਂ ਹੈ, ਇਸ ਗੱਲ ਦੇ ਸਬੂਤ ਜਿਹੜੇ ਨੇ ਉਹ ਸਾਹਮਣੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵਕਤ ਦੇ ਨਾਲ, ਸਦੀਆਂ ਦੇ ਵਿੱਚ, ਮਿਲੇਨੀਅਮਸ ਦੇ ਵਿੱਚ ਜ਼ਬਾਨਾਂ ਬਦਲਦੀਆਂ ਨੇ। ਫਿਰ ਸਾਡਾ ਉਹ ਖਿੱਤਾ ਇੱਕ ਜੋਗ੍ਰਾਫੀਕਲ ਪਲੇਟਿਓ 'ਤੇ ਇਸ ਕਿਸਮ ਦਾ ਖਿੱਤਾ ਹੈ ਜਿਹੜਾ ਜ਼ਾਹਰ ਹੈ ਕਿ ਦਰਾ ਖੈਬਰ ਐਂਟਰਿੰਗ ਡੋਰ ਸੀ, ਦਰਵਾਜ਼ਾ ਸੀ। ਔਰ ਜਦੋਂ ਇਨਸਾਨ ਨੇ ਗੁਫਾਫਾਂ 'ਚੋਂ ਨਿਕਲ ਕੇ ਪਹਿਲਾ ਜਿਹੜਾ ਕਿੱਤਾ ਸੀ ਉਹ ਤਾਂ ਐਨੀਮਲਸ ਜਿਹੜੇ ਨੇ ਰੱਖਣਾ, ਔਰ ਉਹਦਾ ਫੂਡ ਵੀ ਸੀ ਉਸ ਦਾ। ਪਰ ਜਿਹੜੀਆਂ ਤਹਿਜ਼ੀਬਾਂ ਸੈਟਲ ਹੁੰਦੀਆਂ ਨੇ, ਜਦੋਂ ਕਿ ਖੇਤੀਬਾੜੀ ਸ਼ੁਰੂ ਹੁੰਦੀ ਹੈ, ਇੱਕ ਥਾਂ 'ਤੇ ਟਿਕਾ ਹੁੰਦਾ, ਪਰ ਉਹਦੇ ਨਾਲ ਵੀ ਇੱਕ ਥਾਂ ਟਿਕਾ ਨਹੀਂ ਸੀ ਹੁੰਦਾ। ਉਹਨਾਂ ਜ਼ਮਾਨਿਆਂ 'ਚ ਜਦੋਂ ਮੀਂਹ ਨਹੀਂ ਸੀ ਪੈਂਦੇ, ਇੱਕ ਸਾਲ ਅਕਾਲ ਪਿਆ, ਇੱਕ ਅੱਧੀ ਵਾਰ ਲੰਘ ਜਾਂਦੀ ਸੀ, ਫਿਰ ਉਹੀ ਕਬੀਲੇ ਜਿਹੜੇ ਨੇ ਜੇ ਮੀਂਹ ਨਹੀਂ ਪਏ ਤਾਂ ਉਹ ਆਪਣੇ ਡੰਗਰ ਡੌਰ ਲੈ ਕੇ, ਜਿਸ ਨੂੰ ਅੱਜ ਵੀ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਇੱਕ ਟਰਮ ਯੂਜ਼ ਹੁੰਦੀ ਹੈ, ਹੁਣ ਅਮਰੀਕਾ 'ਚ ਇਸ ਵੇਲੇ 11 ਮਿਲੀਅਨ ਦੇ ਕਰੀਬ ਜਿਹੜੇ ਨੇ ਇਲੀਗਲ ਇਮੀਗਰੈਂਟਸ ਨੇ, ਤਾਂ ਉਹਨਾਂ ਲਈ ਇੱਕ ਟਰਮ ਯੂਜ਼ ਹੁੰਦੀ ਹੈ ਕਿ ਦੇ ਕੇਮ ਟੂ ਯੂਨਾਈਟਿਡ ਸਟੇਟਸ ਲੁਕਿੰਗ ਫॉर ਦ ਗ੍ਰੀਨ ਪੈਸਚਰ। ਹੁਣ ਉਹ ਗ੍ਰੀਨ ਪੈਸਚਰ ਕੀ ਹੈ ਕਿ ਹਰੀਆਂ ਚਾਰਗਾਹਾਂ। ਇਹ ਲਫ਼ਜ਼ ਉੱਥੋਂ ਹੀ ਆਇਆ ਕਿ ਭਾਈ ਜਦੋਂ ਸੋਕਾ ਪੈ ਜਾਂਦਾ ਸੀ ਔਰ ਨਹੀਂ ਸੀ, ਤੇ ਫਿਰ ਉਹ ਕਬੀਲੇ ਤੁਰ ਪੈਂਦੇ ਸੀ ਉਸ ਖਿੱਤੇ ਨੂੰ ਲੱਭਦਿਆਂ ਜਿੱਥੇ ਕਿ ਹਰਾ ਘਾਹ ਹੋਏ, ਚਾਰਗਾਹਾਂ ਹੋਣ। ਅਤੇ ਜ਼ਾਹਰ ਹੈ ਉਹਨਾਂ ਚਾਰਗਾਹਾਂ 'ਤੇ ਪਹਿਲਾਂ ਵੀ ਕੋਈ ਬੈਠਿਆ ਹੁੰਦਾ ਸੀ, ਅਤੇ ਉਹਨਾਂ ਦੀਆਂ ਲੜਾਈਆਂ ਜਿਹੜੀਆਂ ਕਬੀਲਿਆਂ ਦੀਆਂ ਲੜਾਈਆਂ ਵੀ ਸੀ, ਕਬਜ਼ਿਆਂ ਦੀਆਂ ਵੀ ਲੜਾਈਆਂ ਸੀ। ਔਰ ਫਿਰ ਬਹੁਤ ਸਾਰੀਆਂ ਤਹਿਜ਼ੀਬਾਂ ਅਸੀਂ ਦੇਖਦੇ ਹਾਂ ਕਿ ਦਰਿਆਵਾਂ ਦੇ ਕੰਢੇ, ਕਿਉਂਕਿ ਜਿੱਥੇ ਪਾਣੀ ਹੈ, ਜੇ ਅੱਜ ਵੀ ਹੁਣ ਨਾਸਾ ਦਾ ਰੋਵਰ ਮਾਰਸ ਦੇ ਉੱਤੇ ਪਹੁੰਚ ਗਿਆ ਹੈ, ਉੱਥੋਂ ਵੱਡੀਆਂ ਵੱਡੀਆਂ ਚਟਾਨਾਂ ਲਿਆ ਹੈਗਾ, ਇਹ ਲੱਭ ਰਹੇ ਨੇ ਉਹਨਾਂ ਦੇ ਵਿੱਚ ਕੀ ਮੈਟਲਸ ਨੇ। ਪਰ ਜਦੋਂ ਲਾਈਫ ਦਾ ਕਾਨਸੈਪਟ ਆਉਂਦਾ, ਉਹ ਦੇਖਣ ਲਈ ਹੁੰਦਾ ਕਿ ਕਿੱਥੇ ਪਾਣੀ ਹੈ। ਜੇ ਮੂਨ 'ਚ ਇਹਨਾਂ ਦੇ ਗਏ ਮਿਸ਼ਨ, ਸਪੇਸ ਮਿਸ਼ਨ, ਤਾਂ ਉਹ ਪਹਿਲੇ ਹੀ ਸੀ ਕਿ ਭਾਈ ਉੱਥੇ ਪਾਣੀ ਹੈ ਕਿ ਨਹੀਂ। ਹੁਣ ਇਹੀ ਜਿਹੜਾ ਮਾਰਸ ਤੋਂ ਤਾਂ ਚਟਾਨਾਂ ਲਿਆ ਰਹੇ ਨੇ। ਲੇਕਿਨ ਜੇ ਅਸੀਂ 8-10 ਹਜ਼ਾਰ ਸਾਲ ਦੀਆਂ ਇਨਸਾਨੀ ਡਿਫਰੈਂਟ ਥਾਵਾਂ 'ਤੇ ਸਿਵਲਾਈਜੇਸ਼ਨਸ ਦੇਖੀਏ, ਅਤੇ ਉਹ ਦਰਿਆਵਾਂ ਦੇ ਕੰਢੇ ਸੀ। ਇਹ ਵੱਖਰੀ ਗੱਲ ਹੈ ਕਿ ਦਰਿਆਵਾਂ 'ਚ ਹੜ੍ਹ ਵੀ ਆਉਂਦੇ ਨੇ, ਦਰਿਆ ਆਪਣਾ ਕੋਰਸ ਵੀ ਬਦਲਦੇ ਨੇ, ਆਪਣਾ ਜਿਹੜਾ ਥਾਂ ਵੀ ਬਦਲਦੇ ਨੇ, ਫਿਰ ਉਹ ਵਾਸ਼ ਵੀ ਹੋ ਜਾਂਦੇ ਨੇ। ਕੋਈ ਹੋਰ ਤਬਾਹੀਆਂ ਵੀ ਹੁੰਦੀਆਂ ਸੀ, ਕੁਛ ਐਸੀਆਂ ਵੀ ਨੇ ਜਿਹਦਾ ਪਤਾ ਨਹੀਂ ਹੈ। ਹਮਲਾਵਰ ਵੀ ਸੀ, ਜਦੋਂ ਆਬਾਦੀਆਂ ਉਹ ਬਰਬਾਦ ਕਰ ਦਿੰਦੇ ਸੀ, ਇੱਥੇ ਬਣਾ ਦਿੰਦੇ ਸੀ, ਉੱਥੋਂ ਅੱਗੇ ਤੁਰ ਪੈਂਦੇ ਸੀ। ਪਰ ਇੱਕ ਗੱਲ ਜਿਹੜੀ ਇਨਸਾਨ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਦੀ, ਉਹ ਜ਼ਬਾਨ ਹੈ। ਜਾਨਵਰਾਂ ਦੀ ਵੀ ਆਪਣੀ ਜ਼ਬਾਨ ਹੈ, ਪਸ਼ੂ ਹੋਣ, ਪੰਛੀ ਹੋਣ, ਉਹਨਾਂ ਸਾਰਿਆਂ ਦੀ ਜਿਹੜੀ ਹੈ ਪਹਿਲੀ ਜ਼ਬਾਨ ਤਾਂ ਦੁਨੀਆ ਦੀ ਟੱਚ ਹੈ, ਛੂਹਣਾ। ਔਰ ਇਸੇ ਲਈ ਜਦੋਂ ਅਸੀਂ ਬੱਚਾ ਬੱਚੀ ਦੇਖਦੇ ਹਾਂ, ਕਿਹਦੇ ਕੋਲ ਉਹ ਕੰਫਰਟੇਬਲ ਹੁੰਦੇ ਨੇ, ਕਿਹਦੇ ਚੁੱਕਦੇ ਆ ਚੀਕਾਂ ਮਾਰਦੇ ਨੇ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਮਾਂ ਜਾਂ ਭੈਣ ਜਾਂ ਪਿਤਾ ਉਹ ਚੁੱਕਦਾ ਹੈ, ਅਤੇ ਉਹ ਬੱਚਾ ਚੁੱਪ ਉਹ ਟੱਚ ਦੀ ਜ਼ਬਾਨ ਹੈ। ਉਹਨੇ ਭਾਵੇਂ ਅਜੇ ਦੂਸਰੀ ਜ਼ਬਾਨ ਨਹੀਂ ਸਿੱਖੀ, ਪਰ ਉਹਦਾ ਸਾਰਾ ਵਿਕਾਸ, ਉਹਦੀ ਸਾਰੀ ਡਿਵੈਲਪਮੈਂਟ ਉਸ ਬੋਲੀ ਨਾਲ ਜੁੜੀ ਹੁੰਦੀ ਹੈ, ਉਹਦੀ ਜ਼ਬਾਨ ਨਾਲ ਜੁੜੀ ਹੁੰਦੀ ਹੈ। ਅਤੇ ਸਾਡਾ ਖਿੱਤਾ ਜਿਹੜਾ ਇਹ ਨਹੀਂ ਕਿ ਵੀ ਜਿਹੜਾ ਐਮਲਗਮ ਹੈ ਅੱਡ-ਅੱਡ ਤਹਿਜ਼ੀਬਾਂ ਦਾ, ਅੱਡ-ਅੱਡ ਕਬੀਲਿਆਂ ਦਾ, ਅੱਡ-ਅੱਡ ਲੋਕਾਂ ਦਾ, ਹਰ ਖਿੱਤੇ 'ਚ ਕੋਈ ਆਪਣੀ ਰੇਸ ਕੋਈ ਬਣਾਈ ਫਿਰੇ। ਸਾਡੇ ਖਿੱਤੇ 'ਚ ਤਾਂ ਘੱਟੋ ਘੱਟ ਜੇ ਕਹਿਣਾ ਹੋਏ ਕਿ ਭਾਈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਅਤੇ ਉੱਥੇ ਦੁਨੀਆ ਭਰ ਦੇ ਜਿਹੜੇ ਨੇ DNA ਤੁਹਾਨੂੰ ਉਹਨਾਂ 'ਚ ਮਿਲਣਗੇ, ਕਿਉਂਕਿ ਉਹ ਉਸ ਖਿੱਤੇ 'ਚ ਆਉਣ ਵਾਲੇ ਜਿਹੜੇ ਫਿਰ ਆਉਂਦੇ ਸੀ, ਉੱਥੇ ਹੀ ਸੈਟਲ ਹੁੰਦੇ ਸੀ, ਵਕਤ ਪਾ ਕੇ ਥੋੜ੍ਹੀ ਬਹੁਤ ਦੇਰ ਨਫ਼ਰਤ, ਬਟ ਫਿਰ ਸਾਂਝਾਂ ਵੀ ਸੀ, ਜਿਹੜੇ ਨੇ ਵਿਆਹ ਵੀ ਹੁੰਦੇ ਸੀ। ਔਰ ਉਹ ਜੋ ਕੁਝ ਜਿਹੜੇ ਆਉਂਦੇ ਸੀ ਆਪਣੇ ਨਾਲ ਆਪਣੀਆਂ ਜ਼ਬਾਨਾਂ ਦੇ ਲਫ਼ਜ਼ ਵੀ ਲੈ ਕੇ ਆਉਂਦੇ ਸੀ। ਔਰ ਸਾਡੀ ਤਾਂ ਕਿਉਂਕਿ ਤਹਿਜ਼ੀਬ ਹੀ 5 ਦਰਿਆਵਾਂ ਦੀ ਧਰਤੀ, ਜਿਹਨੂੰ ਕਿਸੇ ਜ਼ਮਾਨੇ 'ਚ ਸਪਤ ਸਿੰਧੂ ਕਹਿੰਦੇ ਸੀ, 7 ਦਰਿਆ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੇ ਹੈ ਉਹ ਵਕਤ ਦੇ ਨਾਲ 5 ਆਬ ਦਾ ਜ਼ਿਕਰ ਹੋਣ ਲੱਗ ਗਿਆ, ਉਹ ਇੱਕ ਰਿਚ ਥਾਂ ਸੀ। ਇਸੇ ਲਈ ਬਹੁਤ ਸਾਰਾ ਜਿਹੜਾ ਵਿਕਾਸ ਹੈ ਉਸ ਖਿੱਤੇ ਦੇ ਵਿੱਚ ਹੋਇਆ। ਔਰ ਸਾਡੀ ਜ਼ਬਾਨ ਵੀ, ਕਿਉਂਕਿ ਸਾਰੇ ਆਉਣ ਵਾਲਿਆਂ ਦੀਆਂ ਜ਼ਬਾਨਾਂ ਨੂੰ ਆਪਣੇ 'ਚ ਸਮੇਟਣ ਦੀ ਸਮਰੱਥਾ ਵੀ ਰੱਖਦੇ ਸੀ ਜਿਹੜਾ ਹੈ ਉਸ ਖਿੱਤੇ ਦੇ ਲੋਕ।
ਮੁਸੀਬਤ ਦੇ ਨਾਲ ਵੀ ਘੁਲਦੇ ਸੀ, ਵੈਦਰ ਦੀ ਵੀ ਇੰਟੈਂਸਿਟੀ ਸੀ, ਗਰਮੀ ਵੀ ਸਿਖਰ ਦੀ ਹੈ, ਠੰਡ ਵੀ ਸਿਖਰ ਦੀ ਹੈ, ਬਸੰਤ ਬਹਾਰ ਹੈ ਤੇ ਪੂਰੀ ਬਹਾਰ ਹੈ। ਬਰਸਾਤ ਦੁਨੀਆ 'ਚ ਕਿਤੇ ਵੀ ਇਵੇਂ ਬਰਸਾਤ ਨਹੀਂ ਹੁੰਦੀ ਜਾਂ ਜਿੰਨੀ ਪੋਇਟਰੀ ਅੱਡ-ਅੱਡ ਜ਼ਬਾਨਾਂ ਦੇ ਵਿੱਚ, ਮੁਕਾਮੀ ਜ਼ਬਾਨਾਂ 'ਚ ਬਰਸਾਤ ਦੇ ਉੱਤੇ ਲਿਖੀ ਗਈ ਹੈ, ਹੋਰ ਕਿਸੇ ਖਿੱਤੇ 'ਚ ਨਹੀਂ, ਕਿਉਂਕਿ ਹੈ ਹੀ ਨਹੀਂ, ਵੱਜ ਕੇ ਹੈ। ਸੋ ਇਸ ਸਾਰੇ ਨੇ ਉਹ ਲੋਕ ਜਿਹੜੇ ਉਸ ਧਰਤੀ ਦੇ, ਜਿਨ੍ਹਾਂ ਨੇ ਖੁੱਲ੍ਹ ਕੇ ਹੱਸਣਾ ਵੀ ਸਿੱਖਿਆ, ਬਰਬਾਦੀ ਵੀ ਦੇਖੀ, ਹਮਲਾਵਰਾਂ ਦੀਆਂ ਤਬਾਹੀਆਂ ਵੀ ਦੇਖੀਆਂ। ਇਸ ਲਈ ਸਾਡੀ ਮਾਦਰੀ ਜ਼ਬਾਨ ਪੰਜਾਬੀ ਦੇ ਵਿੱਚ ਹਰ ਉਹ ਅਹਿਸਾਸ ਜਿਹੜਾ ਮਨੁੱਖ ਬਿਆਨ ਸਕਦਾ ਹੈ, ਮੈਂ ਸਕ੍ਰਿਪਟ ਦੇ ਰੌਲੇ 'ਚ ਨਹੀਂ ਪਵਾਂਗਾ ਕਿ ਕਿਹਦੇ 'ਚ ਲਿਖੀ ਗਈ, ਕਦੋਂ ਪ੍ਰਾਕ੍ਰਿਤ ਜ਼ਬਾਨ ਸੀ, ਉਸ ਤੋਂ ਪਹਿਲਾਂ ਪਾਲੀ ਡਾਇਲੈਕਟ ਸੀ, ਫਿਰ ਜਿਹੜਾ ਅਰੈਬਿਕ ਦੇ ਨਾਲ ਜਿਹੜੀ ਹੈ ਇੱਕ ਸਕ੍ਰਿਪਟ ਆਈ, ਗੁਰਮੁਖੀ ਇਸ ਦਾ ਜਿਹੜਾ ਓਰੀਜਨ ਕਿਹਦੇ ਨਾਲ ਜੁੜਿਆ, ਇੱਕ ਬਿਲਕੁਲ ਅਲੱਗ ਸਬਜੈਕਟ ਹੈ ਔਰ ਇਹ ਲਿੰਗੁਇਸਟ ਦੇ ਜਿਹੜੀ ਹੈ ਉਹਨਾਂ ਦੀ ਡਿਬੇਟ ਹੈ। ਪਰ ਮੈਂ ਮਾਂ ਬੋਲੀ ਦੇ ਹਵਾਲੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਇਹੀ ਉਸ ਖਿੱਤੇ ਦੀ ਜ਼ਬਾਨ ਜਿਹੜੀ ਸਭ ਤੋਂ ਅਮੀਰ, ਔਰ ਜਦੋਂ ਇਹ ਗੱਲ ਜਿਹੜਾ ਬਾਬਾ ਨਜ਼ਮੀ ਕਹਿੰਦੇ ਨੇ, ਉੱਚਾ ਕਿੰਜ ਨਾ ਕਰੀਏ ਬੋਲ ਪੰਜਾਬੀ ਦਾ, ਅੰਮੜੀ ਪਾਇਆ ਗਲ ਵਿੱਚ ਢੋਲ ਪੰਜਾਬੀ ਦਾ, ਉੱਚਾ ਕਿੰਜ ਨਾ ਕਰੀਏ ਬੋਲ ਪੰਜਾਬੀ ਦਾ, ਅੰਮੜੀ ਪਾਇਆ ਗਲ ਵਿੱਚ ਢੋਲ ਪੰਜਾਬੀ ਦਾ, ਸਦੀਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਹੀਂ, ਇੰਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ। ਹੁਣ ਇਹ ਉਹ ਅਮੀਰ ਵਿਰਸਾ ਹੈ, ਹਜ਼ਾਰਾਂ ਸਾਲਾਂ ਦੀ ਤਹਿਜ਼ੀਬ ਉਸ ਦੇ ਵਿੱਚ। ਔਰ ਜੇ ਅਸੀਂ ਆਪਣੀ ਧਰਤੀ ਦੇ ਰੂਹਾਨੀਅਤ ਦੀ ਗੱਲ ਕਰੀਏ, ਇੱਕ ਵਾਰ ਮੈਂ ਇੱਕ ਸਕਾਲਰ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਜਿਹੜੇ ਈਵਨ ਸਾਡੀ ਧਰਤੀ ਦੇ ਵੱਡੇ ਬੰਦੇ ਵੀ ਹੋਏ, ਉਹ ਪੰਜਾਬੀ ਛੱਡ ਕੇ, ਖਾਸ ਤੌਰ 'ਤੇ 19ਵੀਂ 20ਵੀਂ ਸਦੀ ਦੀ ਜੇ ਗੱਲ ਕਰੀਏ, ਉਹ ਦੂਸਰੇ ਪਾਸੇ ਕਿਉਂ ਤੁਰ ਪਏ? ਤਾਂ ਉਹਨਾਂ ਨੇ ਇੱਕ ਬੜੀ ਕੀਮਤੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਪੰਜਾਬੀ ਜ਼ਬਾਨ ਦੇ ਵਿੱਚ ਸਿਖਰ ਛੂਹਣ ਦੇ ਲਈ ਫਕੀਰ ਹੋਣਾ ਪੈਂਦਾ ਹੈ। ਬਿਲਕੁਲ। ਰੂਹਾਨੀਅਤ ਦੀਆਂ ਸਿਖਰਾਂ ਛੂਹਣੀਆਂ ਪੈਂਦੀਆਂ ਨੇ, ਅਤੇ ਰੂਹਾਨੀਅਤ ਦੀਆਂ ਸਿਖਰਾਂ 'ਤੇ ਪਹੁੰਚਣਾ ਇਹ ਹਰ ਇੱਕ ਦੇ ਵੱਸ ਦਾ ਨਹੀਂ, ਇਹ ਰੱਬ ਦਾ ਕਰਮ ਹੈ, ਇਹ ਅੱਲਾਹ ਤਾਲਾ ਦੀ ਰਹਿਮਤ ਹੈ ਕਿ ਇਸ ਦੇ ਉੱਤੇ ਰੱਖੇ। ਇਸ ਲਈ ਜੇ ਅਸੀਂ ਬਾਬਾ ਜਿਹੜਾ ਬੁੱਲੇ ਸ਼ਾਹ ਦੀ ਗੱਲ ਕਰਦੇ ਹਾਂ, ਸ਼ਾਹ ਹੁਸੈਨ ਦੀ ਗੱਲ ਕਰਦੇ ਹਾਂ, ਸਿਕੰਦਰ ਜਿਹੜਾ ਬਾਹੂ, ਸੁਲਤਾਨ ਬਾਹੂ ਦੀ ਗੱਲ ਕਰਦੇ, ਬਾਬਾ ਵਾਰਿਸ ਸ਼ਾਹ ਦੀ ਗੱਲ ਕਰਦੇ, ਅਤੇ ਇਹ ਇੱਕ ਸੂਫੀਆਨਾ ਅੰਦਾਜ਼ ਦੇ ਬਹੁਤ ਸਾਰੇ ਇਹਨਾਂ 'ਚ 18ਵੀਂ ਸਦੀ 'ਚ ਹੁੰਦੇ ਨੇ। ਪਰ ਬਹੁਤ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਵੀ ਲਗਭਗ 250 ਪੌਣੇ 300 ਸਾਲ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਨੇ ਠੇਠ ਮਾਖਿਓ ਮਿੱਠੀ ਪੰਜਾਬੀ ਦੇ ਵਿੱਚ, ਕਿਉਂਕਿ ਜਦੋਂ ਅਸੀਂ ਪੰਜਾਬੀ ਜ਼ਬਾਨ ਦੀ, ਔਰ ਅਸੀਂ ਕਿਉਂਕਿ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਜਿਹੜਾ ਬੀਤੇ ਕੱਲ੍ਹ ਸੀ 21 ਫਰਵਰੀ ਨੂੰ, ਔਰ ਇਸ ਨੂੰ ਅਸੀਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਕਹਾਂਗੇ, ਔਰ ਇਸ ਦੇ ਉੱਤੇ ਗੱਲ ਕਰ ਰਹੇ ਹਾਂ। ਔਰ ਇਸ ਦੀ ਮੈਂ ਬਰੀਫ ਹਿਸਟਰੀ ਵੀ ਦਿਆਂਗਾ ਕਿ ਵੀ ਇਹ 21 ਫਰਵਰੀ ਕਿਵੇਂ ਯੂਨਾਈਟਿਡ ਨੇਸ਼ਨਸ ਦੀ ਮੇਨ ਸੰਸਥਾ ਯੂਨੈਸਕੋ ਨੇ ਇਸ ਦਿਨ ਨੂੰ ਐਲਾਨਿਆ, ਔਰ ਇਸ ਬਾਰੇ ਜਿਹੜਾ ਮਤਾ ਹੈ ਉਹ ਬੰਗਲਾਦੇਸ਼ ਦਾ ਨੁਮਾਇੰਦਾ ਲੈ ਕੇ ਆਇਆ, 28 ਹੋਰ ਮੁਲਕਾਂ ਦੇ ਨੁਮਾਇੰਦਿਆਂ ਨੇ ਇਹਨੂੰ ਜੁਆਇੰਟ ਮੂਵ ਕੀਤਾ। ਔਰ ਇਹ ਸਾਰੇ ਦੇ ਉੱਤੇ ਕੈਨੇਡਾ ਦੀ ਇੱਕ ਸੰਸਥਾ ਹੈ, ਕੈਨੇਡਾ ਮਦਰ ਲੈਂਗੁਏਜ ਲਵਰਸ, ਉਹਨਾਂ ਨੇ ਐਫਰਟ ਕੀਤਾ, ਬੰਗਲਾਦੇਸ਼ ਨੇ 28 ਹੋਰ ਮੁਲਕਾਂ ਦੇ ਨਾਲ UN ਦੇ ਵਿੱਚ ਲਿਆਂਦਾ, ਔਰ ਇਹ 17 ਨਵੰਬਰ 1999 ਨੂੰ UN ਦੀ ਸੰਸਥਾ ਯੂਨੈਸਕੋ ਨੇ 21 ਫਰਵਰੀ ਦਾ ਦਿਨ ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਐਲਾਨਿਆ। ਹੁਣ ਇਸ ਦੀ ਇੱਕ ਆਪਣੀ ਹਿਸਟਰੀ ਹੈ ਕਿ ਬੰਗਲਾਦੇਸ਼ ਦਾ ਇਹਦੇ 'ਚ ਕੀ ਇੰਟਰਸਟ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1999 ਤੋਂ ਬਾਅਦ, ਹੁਣ ਅਸੀਂ ਉਦੋਂ 22 ਸਾਲ ਬਾਅਦ ਗੱਲ ਕਰ ਰਹੇ ਹਾਂ, ਅਤੇ ਬਾਕੀ ਦੁਨੀਆ ਦੇ ਲੋਕ ਵੀ ਇਸ ਨੂੰ UN ਦੇ ਵਿੱਚ ਵੀ ਜਿਹੜਾ ਹੈ ਉਹ ਯਾਦ ਕੀਤਾ ਜਾਂਦਾ ਹੈ, ਬਾਕੀ ਲੋਕ ਵੀ ਆਪਣੀਆਂ ਮਦਰ ਲੈਂਗੁਏਜਸ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕਰਦੇ ਨੇ। ਪਰ ਹੌਲੀ ਹੌਲੀ ਪੰਜਾਬੀ ਜ਼ਬਾਨ, ਜਿਸ ਨੂੰ ਪੰਜਾਬੀ ਜ਼ਬਾਨ ਦੇ ਪੁੱਤਰਾਂ ਧੀਆਂ ਨੇ ਜਿਹੜਾ ਹੈ ਉਹ ਬੇਦਖਲ ਕਰ ਦਿੱਤਾ ਸੀ। ਹਾਲਾਂ ਬਹੁਤ ਵਾਰੀ ਮਾਂ ਜਾਂ ਪਿਓ ਬੇਦਖਲ ਕਰਦੇ ਨੇ ਪੁੱਤਰ ਧੀਆਂ ਨੂੰ, ਜਿਹੜੇ ਉਹਨਾਂ ਨੂੰ ਲੱਗੇ ਵੀ ਉਹਨਾਂ ਦੀਆਂ ਕਦਰਾਂ ਕੀਮਤਾਂ ਦੇ ਨਾਲ ਨਹੀਂ ਢੁੱਕਦੇ, ਪਰ ਇਹਦੇ 'ਚ ਉਲਟ ਹੋਇਆ ਹੈ ਕਿ ਪੁੱਤਰਾਂ ਧੀਆਂ ਨੇ ਆਪਣੀ ਮਾਂ ਨੂੰ ਮਤਰੇਈ ਬਣਾ ਦਿੱਤਾ ਹੈ। ਉਹ ਇੱਕ ਵੱਖਰੀ ਕਹਾਣੀ ਹੈ ਔਰ ਇੱਕ ਵੱਖਰਾ ਸਬਜੈਕਟ ਹੈ
ਕਿ ਇਹ ਕਿਵੇਂ ਸਾਡੀ ਮਾਂ ਬੋਲੀ ਸਿਆਸਤ ਦੀ ਭੇਟ ਚੜ੍ਹੀ, ਔਰ ਹੁਣ ਜਦੋਂ ਕਿ ਅਸੀਂ ਜਿਹੜੇ ਕਪੁੱਤਰ ਉਸ ਜਾਂ ਕਪੁੱਤਰੀਆਂ ਉਸ ਸਾਰੇ 'ਚੋਂ ਅਸੀਂ ਵਾਪਸ ਮੁੜ ਰਹੇ ਹਾਂ, ਔਰ ਇਸ ਵੇਲੇ ਜਦੋਂ ਅਸੀਂ ਇਸ 21 ਫਰਵਰੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਕਿਵੇਂ ਦੋਨਾਂ ਪੰਜਾਬਾਂ ਦੇ ਵਿੱਚ ਹੀ ਨਹੀਂ, ਜਦੋਂ ਤੁਸੀਂ ਕਿਹਾ ਕਿ 15 ਕਰੋੜ ਤੋਂ ਜ਼ਿਆਦਾ ਲੋਕ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਅਸੀਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਆਬਾਦੀ ਹੀ ਮਿਲਾ ਲਈਏ ਤੇ ਇਹ ਜਿਹੜੀ ਹੈ ਲਗਭਗ ਤੁਹਾਨੂੰ 140 ਮਿਲੀਅਨ ਦੇ ਲਗਭਗ ਮਿਲ ਜਾਂਦੀ ਹੈ, 14 ਕਰੋੜ ਤੋਂ ਜ਼ਿਆਦਾ। ਔਰ ਜੇ ਇਹਦੇ 'ਚ ਤੁਸੀਂ ਆਲਮੋਸਟ 6-7 ਮਿਲੀਅਨ ਜਾਂ ਜ਼ਿਆਦਾ, 5 ਮਿਲੀਅਨ ਤਾਂ ਸਿੱਖ ਬਾਹਰ ਨੇ, ਇੰਨੇ ਕੁ ਲਹਿੰਦੇ ਪੰਜਾਬ ਤੋਂ ਨੇ, ਤੇ ਇਹ ਦੁਨੀਆ ਦੀਆਂ ਜਿਹੜੀਆਂ 10 ਵੱਡੀਆਂ ਜ਼ਬਾਨਾਂ ਨੇ ਬੋਲੀਆਂ ਜਾਣ ਵਾਲੀਆਂ, ਉਹਨਾਂ ਦੇ ਵਿੱਚ ਨੰਬਰਿੰਗ ਹੈ, ਹਰ ਇੱਕ ਨੇ ਕੋਈ ਮੈਂਡਰੀਨ, ਜੈਪਨੀਜ਼, ਲੇਕਿਨ ਇਹ ਪਹਿਲੀਆਂ 10 ਜ਼ਬਾਨਾਂ 'ਚ 8ਵੇਂ ਨੰਬਰ ਦੇ ਉੱਤੇ ਪੰਜਾਬੀ ਮੋਸਟ ਸਪੋਕਨ ਲੈਂਗੁਏਜ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਬੋਲੀ ਜਾਂਦੀ ਹੈ। ਲੇਕਿਨ ਇਹਨੂੰ ਡਿਸਓਨ ਕਿਵੇਂ ਕੀਤਾ ਹੈ, ਔਰ ਜਦੋਂ ਅਸੀਂ ਬੰਗਲਾਦੇਸ਼ ਵੱਲ ਦੇਖਦੇ ਹਾਂ, ਜੇ ਸਿਆਸਤ ਇੱਕ ਪਾਸੇ ਰੱਖ ਦਈਏ ਕਿ ਬੰਗਲਾਦੇਸ਼ ਕਿਉਂ ਜਿਹੜਾ ਉਹ ਹੋਂਦ ਦੇ ਵਿੱਚ ਆਇਆ, ਭਾਰਤ ਨੇ ਕਿਹੜਾ ਡਰਟੀ ਰੋਲ ਅਦਾ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੀਆਂ ਜੜ੍ਹਾਂ ਉਹੀ ਬੰਗਾਲੀ ਜਿਹੜੇ ਸਭ ਤੋਂ ਪਹਿਲਾਂ ਪਾਕਿਸਤਾਨ ਦਾ ਕਾਨਸੈਪਟ ਦੇਣ ਵਾਲੇ ਸੀ। ਪਾਕਿਸਤਾਨ ਜਿਹੜਾ ਬੰਗਾਲ, ਸਾਂਝਾ ਬੰਗਾਲ 47 ਤੋਂ ਪਹਿਲਾਂ ਉਹਦੇ 'ਚ ਮੁਸਲਿਮ ਲੀਗ ਦੀ ਹਕੂਮਤ ਵੀ ਬਣੀ। ਪਾਕਿਸਤਾਨ ਦਾ ਰੈਜ਼ੋਲੂਸ਼ਨ ਸਭ ਤੋਂ ਪਹਿਲਾਂ ਬੰਗਾਲੀਆਂ ਵੱਲੋਂ ਆਇਆ, ਇੱਧਰਲੇ ਪੰਜਾਬ 'ਚ ਤਾਂ ਬਾਅਦ ਦੇ ਵਿੱਚ ਗੱਲ ਹੁੰਦੀ ਹੈ। ਲੇਕਿਨ ਉਹੀ ਜਦੋਂ ਜ਼ਬਾਨ ਦਾ ਮੁੱਦਾ ਆਇਆ, ਮਾਂ ਬੋਲੀ ਦਾ ਆਇਆ, ਜ਼ਾਹਰ ਹੈ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿ ਪਾਕਿਸਤਾਨ ਦੇ ਵਿੱਚ ਜਦੋਂ ਉਰਦੂ ਨੈਸ਼ਨਲ ਲੈਂਗੁਏਜ ਦੇ ਤੌਰ ਦੇ ਉੱਤੇ ਜਿਹੜਾ ਉਸ ਨੂੰ ਮਾਨਤਾ ਮਿਲੀ, ਕਿਵੇਂ ਬੰਗਲਾਦੇਸ਼ ਦੇ ਵਿੱਚ ਇਸ ਦਾ ਵਿਰੋਧ ਹੋਇਆ, ਔਰ ਬੇਸ਼ੱਕ ਕਾਇਦੇ ਆਜ਼ਮ ਢਾਕੇ ਗਏ, ਉਹਨਾਂ ਨੇ ਅਸ਼ੋਰ ਕੀਤਾ, ਲੇਕਿਨ ਇਹ ਗੱਲ ਧੁਖਦੀ ਰਹੀ। ਨਤੀਜੇ ਦੇ ਤੌਰ 'ਤੇ ਅਸੀਂ ਦੇਖਦੇ ਹਾਂ ਕਿ 21 ਫਰਵਰੀ 1952 ਨੂੰ ਜਿਹੜੀ ਬੰਗਲਾ ਜ਼ਬਾਨ ਦੀ ਰੈਕਗਨੀਸ਼ਨ ਨੂੰ ਲੈ ਕੇ ਢਾਕਾ ਯੂਨੀਵਰਸਿਟੀ ਮੈਡੀਕਲ ਕਾਲਜ ਵੀ ਨੇੜੇ ਤੇੜੇ, ਉਹਦੇ ਬਾਹਰ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਇਆ, ਜਿਸ ਦੇ ਉੱਤੇ ਪੁਲਿਸ ਨੇ ਗੋਲੀ ਚਲਾਈ, 3 ਸਟੂਡੈਂਟ ਔਰ ਹੋਰ ਵੀ ਲੋਕ ਮਾਰੇ ਗਏ। ਔਰ ਉਹ ਇੱਕ ਬਿਗਨਿੰਗ ਸੀ ਜਿਸ ਦੇ ਵਿੱਚ ਲੈਂਗੁਏਜ ਦਾ ਇਸ਼ੂ ਹਮੇਸ਼ਾ ਧੁਖਦਾ ਰਿਹਾ, ਔਰ ਇਹੀ ਕਾਰਨ ਹੈ ਕਿ 21 ਫਰਵਰੀ 1952 ਨੂੰ ਇਹ ਗੋਲੀ ਕਾਂਡ ਹੋਇਆ ਸੀ। ਹਾਲਾਂਕਿ ਜਦੋਂ ਬੰਗਲਾਦੇਸ਼ ਬਣਿਆ ਉਹਨਾਂ ਨੇ ਉੱਥੇ ਬਹੁਤ ਵੱਡਾ ਉਸ ਥਾਂ 'ਤੇ ਇੱਕ ਸ਼ਹੀਦੀ ਮੀਨਾਰ ਬਣਾਇਆ, ਪਰ ਉਹਨਾਂ ਨੂੰ 21 ਫਰਵਰੀ ਦਾ ਦਿਨ ਨਹੀਂ ਭੁੱਲਿਆ। ਔਰ ਜਦੋਂ ਬੰਗਲਾਦੇਸ਼ ਬਣਿਆ ਔਰ ਬਾਕੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜਾ ਮਦਰ ਲੈਂਗੁਏਜ ਡੇ ਵੀ ਐਲਾਨਿਆ, ਉਹ 21 ਫਰਵਰੀ ਦੇ ਦਿਨ ਨੂੰ ਚੁਣਿਆ, ਕਿਉਂਕਿ 1952 ਉਹਨਾਂ ਦੀਆਂ ਯਾਦਾਂ ਦੇ ਵਿੱਚ ਵਸਿਆ ਹੋਇਆ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਇਸ ਸਿਆਸਤ ਦੀ ਭੇਟ ਚੜ੍ਹੀ। ਜੇ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲ ਕਰੀਏ, ਬੇਸ਼ੱਕ 32 ਜ਼ਿਲ੍ਹੇ ਸਨ 47 ਤੋਂ ਪਹਿਲਾਂ ਪੰਜਾਬ ਦੇ, ਸਾਂਝੇ ਪੰਜਾਬ ਦੇ 19 ਜ਼ਿਲ੍ਹੇ ਜਿਹੜੇ ਨੇ ਉਹ ਪਾਕਿਸਤਾਨ ਦਾ ਹਿੱਸਾ ਬਣੇ, 13 ਜ਼ਿਲ੍ਹੇ, ਔਰ ਉਹ ਪੰਜਾਬੀ ਜਿਹੜੀ ਕਿ ਦਿੱਲੀ ਤੋਂ ਲੈ ਕੇ ਲਾਹੌਲ ਸਪੀਤੀ ਤੱਕ, ਜਿਹਦਾ ਚੀਨ ਨਾਲ ਬਾਰਡਰ ਲੱਗਦਾ ਹੈ, ਬੋਲੀ ਜਾਂਦੀ ਸੀ। ਕਿਵੇਂ ਭਾਰਤੀ ਹਾਕਮਾਂ ਨੇ, ਜਿਨ੍ਹਾਂ ਨੇ 1930 'ਚ ਕਾਂਗਰਸ ਦਾ ਇਹ ਰੈਜ਼ੋਲੂਸ਼ਨ ਸੀ ਕਿ ਜਦੋਂ ਮੁਲਕ ਆਜ਼ਾਦ ਹੋਇਆ ਅਸੀਂ ਬੋਲੀ ਦੇ ਬੇਸ ਦੇ ਉੱਤੇ ਸਟੇਟਾਂ ਨੂੰ ਰੀਆਰਗੇਨਾਈਜ਼ ਕਰਾਂਗੇ, ਔਰ 1950 'ਚ ਇਸ ਦੇ ਉੱਤੇ ਅਜੇ ਨਹਿਰੂ ਕਾਰਵਾਈ ਨਹੀਂ ਸੀ ਕਰਨਾ ਚਾਹੁੰਦਾ, ਪਰ ਮਿਸਟਰ ਉਹਨਾਂ ਦਾ ਰੋਮੇਲ ਜਾਂ ਰੋਬੇਲ ਨਾਂ ਸੀ, ਆਂਧਰਾ ਦੇ ਰਹਿਣ ਵਾਲੇ, ਉਹਨਾਂ ਨੇ ਮਰਨ ਵਰਤ ਰੱਖਿਆ ਕਿ ਭਾਈ ਸਾਡੀ ਬੋਲੀ ਦੇ ਆਧਾਰ ਦੇ ਉੱਤੇ ਬਣਾਓ ਸੂਬਾ। ਉਹਨਾਂ ਦੀ ਡੈਥ ਹੋ ਗਈ ਹੈ, ਮੂਵਮੈਂਟ ਭਖ ਪਈ, ਤਮਿਲਨਾਡੂ 'ਚ ਵੀ ਭਖ ਪਈ, ਔਰ ਫਿਰ ਉਹਨਾਂ ਨੇ ਇੱਕ ਕਮਿਸ਼ਨ ਬਣਾ ਦਿੱਤਾ ਕਿ ਜੀ ਜਿਹੜਾ ਆਈਡੈਂਟੀਫਾਈ ਕਰੇਗਾ ਵੀ ਕਿਹਨਾਂ ਜ਼ਬਾਨਾਂ ਨੂੰ ਜਿਹੜਾ ਹੈ ਉਹ ਮਾਨਤਾ ਜਾਂ ਰੈਕਗਨਾਈਜ਼ ਕਰਨਾ ਹੈ ਔਰ ਕਿਹਨਾਂ ਦੇ ਆਧਾਰਿਤ ਸੂਬੇ ਬਣਾਉਣੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਕਿ ਕਿਵੇਂ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਕਿਵੇਂ ਇਕਨੋਮਿਕਲ ਜੈਨੋਸਾਈਡ ਚੱਲ ਰਿਹਾ ਹੈ, ਕਿਵੇਂ ਫਿਜ਼ੀਕਲ ਜੈਨੋਸਾਈਡ ਹੋਇਆ ਹੈ, ਲੇਕਿਨ ਕਿਵੇਂ ਲਿੰਗੁਇਸਟਿਕ ਜੈਨੋਸਾਈਡ ਪੰਜਾਬ ਦਾ 47 ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਸਿੱਖ ਕੌਮ ਨੂੰ ਤਾਂ 10 ਅਕਤੂਬਰ 1947 ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਹੀ ਜਾਂਦਾ ਹੈ, ਲੇਕਿਨ ਨਾਲ ਦੀ ਨਾਲ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਕਰਨ ਤੋਂ ਨਾ ਕਰ ਦਿੱਤੀ ਜਾਂਦੀ ਹੈ। ਉਸ ਜਿਹੜਾ
ਲੈਂਗੁਏਜ ਦੇ ਬੇਸਡ ਕਮਿਸ਼ਨ ਬਣਦਾ ਹੈ, ਉਹਦੇ ਆਧਾਰਿਤ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਦਿੱਤੇ ਜਾਂਦੇ ਨੇ। ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਉਹਨਾਂ ਸਾਰੇ ਸੂਬੇ ਜਿਹੜੇ ਸੂਬੇ ਬਣ ਜਾਂਦੇ ਨੇ ਉਹਨਾਂ ਜ਼ਬਾਨਾਂ ਦੇ ਆਧਾਰ 'ਤੇ। ਅਤੇ ਜਦੋਂ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਨੇ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਇਹੀ ਰੁਝਾਨ ਅਸੀਂ ਲਹਿੰਦੇ ਪੰਜਾਬ 'ਚ, ਚੜ੍ਹਦੇ ਪੰਜਾਬ 'ਚ, ਲਹਿੰਦੇ ਪੰਜਾਬ 'ਚ ਜ਼ਿਆਦਾ ਇਹ ਦੇਖਣ ਦੇ ਵਿੱਚ ਆਇਆ। ਔਰ ਨਤੀਜੇ ਦੇ ਤੌਰ 'ਤੇ ਕੀ ਹੁੰਦਾ ਹੈ ਕਿ ਭਾਈ ਜੇ ਦਾਦੀਆਂ ਨਾਨੀਆਂ ਪਿੰਡਾਂ 'ਚੋਂ ਆ ਕੇ ਸ਼ਹਿਰਾਂ 'ਚ ਵਸਦੇ ਜਿਹੜੇ ਨਵੇਂ ਐਲੀਤ ਬਣੇ ਨੇ, ਜਿਹੜੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਉਰਦੂ ਜਾਂ ਹਿੰਦੀ 'ਚ ਹੀ ਪਾਲਣਾ ਚਾਹੁੰਦੇ ਨੇ, ਅਤੇ ਉਹ ਬੱਚਿਆਂ ਨੂੰ ਫੋਰਬਿਡ ਕਰਨਗੇ ਕਿ ਭਾਈ ਨਾ 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 ਇਹ ਨਹੀਂ, ਇਹ ਦਿਹਾਤੀ ਹੈ। ਔਰ ਹੁਣ ਗੱਲ ਜਦੋਂ ਅਸੀਂ ਮਾਂ ਬੋਲੀ ਦੀ ਕਰਦੇ ਹਾਂ, ਤੁਸੀਂ ਮਾਂ ਨਾਲੋਂ ਦੂਰ ਰਹੋ, ਕਦੇ ਤੁਹਾਡੇ 'ਚੋਂ ਸੈਂਟੀਮੈਂਟ ਆ ਹੀ ਨਹੀਂ ਸਕਦੇ। ਇਸੇ ਲਈ ਜਿਹੜੇ ਬੱਚਿਆਂ ਨੂੰ ਜੰਮਦਿਆਂ ਹੀ ਹੋਸਟਲਾਂ 'ਚ ਪਾ ਦਿੰਦੇ ਨੇ, ਕੋਈ 3 ਸਾਲ ਦਾ 5 ਸਾਲ ਦਾ, ਤੁਸੀਂ ਦੇਖ ਲਓ ਘਰੇਲੂ ਰਿਸ਼ਤਿਆਂ 'ਚੋਂ ਕਿਸ ਕਿਸਮ ਦਾ ਹੁੰਦਾ। ਇਸੇ ਤਰ੍ਹਾਂ ਜੇ ਮਾਂ ਬੋਲੀ ਨਾਲੋਂ ਤੁਸੀਂ ਤੋੜਦੇ ਹੋ ਬੱਚਿਆਂ ਨੂੰ, ਤੁਸੀਂ ਅਹਿਸਾਸ ਹੀ ਨਹੀਂ ਲੈਣ ਦਿੰਦੇ, ਅਤੇ ਨਤੀਜਾ ਕੀ ਹੁੰਦਾ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਗਵਾਚੇ ਜੇ, ਜਿਵੇਂ ਅਮਰੀਕਾ ਜੋ ਟਰਮ ਹੁੰਦੀ ਹੈ ABCD, ਉਹ ਕਿਹਾ ਜੇ ਕਿ ਅਮੈਰੀਕਨ ਬੋਰਨ ਕਨਫਿਊਜ਼ਡ ਦੇਸੀ, ਜੰਮੇ ਇੱਥੇ ਨੇ, ਨਾ ਉੱਧਰ ਦੇ ਨੇ ਨਾ ਉੱਧਰ ਦੇ ਨੇ, ਕਿਸੇ ਨਾਲ ਤੁਹਾਡੇ ਉਹ ਅੜਦਾ ਹੀ ਨਹੀਂ ਹੈ ਪਾਰਟ। ਹੁਣ ਇਹ ਵੀ ਕਿਵੇਂ ਜ਼ਬਾਨ ਮਜ਼ਹਬਾਂ ਦੇ ਵਿੱਚ ਵੰਡੀ ਗਈ। ਪਾਕਿਸਤਾਨ ਵਾਲੇ ਪੰਜਾਬ 'ਚ ਤਾਂ ਕਿਉਂਕਿ ਉਰਦੂ ਆ ਗਿਆ, ਜ਼ਾਹਰ ਹੈ ਉਹਨਾਂ ਦੇ ਦੂਜੇ ਸੂਬਿਆਂ ਨੇ, ਸਿੰਧ ਹੈ, ਬਲੋਚਿਸਤਾਨ ਹੈ, ਖੈਬਰ ਪਖਤੂਨਖਵਾ ਹੈ, ਉਹਨਾਂ ਨੇ ਆਪਣੀਆਂ ਨਰਸਰੀ ਲੈਵਲ 'ਤੇ ਦੂਜੀਆਂ ਆਪਣੀਆਂ ਮਦਰ ਟੰਗਸ, ਆਪਣੀਆਂ ਮਾਂ ਬੋਲੀਆਂ ਕਾਇਮ ਰੱਖੀਆਂ। ਪਰ ਇਹ ਸਮਝ ਨਹੀਂ ਮੈਨੂੰ ਕਦੇ ਵੀ ਆਈ ਕਿ ਕਿਉਂ ਲਹਿੰਦੇ ਪੰਜਾਬ 'ਚ, ਜਿਹੜਾ ਕਿ ਮੈਜੋਰਿਟੀ 71 ਤੋਂ ਬਾਅਦ ਤਾਂ ਬਿਲਕੁਲ ਹੀ ਜਿਹੜਾ ਪੰਜਾਬ ਆਲਮੋਸਟ 65% ਪਾਕਿਸਤਾਨ ਦਾ ਪੰਜਾਬ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਰਦੂ ਇੱਕ ਖੂਬਸੂਰਤ ਜ਼ਬਾਨ ਹੈ। ਔਰ ਇੱਕ ਜੇ ਫੈਸਲਾ ਕਰ ਲਿਆ ਪਾਕਿਸਤਾਨ ਨੇ ਉਰਦੂ ਨੂੰ ਲਿੰਕ ਲੈਂਗੁਏਜ ਬਣਾਉਣ ਦਾ, ਰਾਸ਼ਟਰੀ ਜ਼ਬਾਨ ਦਾ, ਠੀਕ ਹੈ, ਔਰ ਕਾਫੀ ਹੱਦ ਤੱਕ ਉਹ ਹੁਣ ਇੱਕ ਆਪਸ ਦੇ ਵਿੱਚ ਉਹ ਸਿੰਕ ਵੀ ਹੋਇਆ। ਲੇਕਿਨ ਪ੍ਰਾਇਮਰੀ ਲੈਵਲ ਤੋਂ ਲੈ ਕੇ ਪੰਜਾਬੀ ਜ਼ਬਾਨ ਨੂੰ, ਜਿਸ ਦੇ ਵਿੱਚ ਕਿਉਂਕਿ ਜੇ ਇਹਨੂੰ ਸਿੱਖਾਂ ਦੀ ਜ਼ਬਾਨ ਕਿਹਾ ਜਾਏ, ਠੀਕ ਹੈ ਕਿ ਗੁਰਮੁਖੀ ਸਕ੍ਰਿਪਟ ਗੁਰੂ ਗ੍ਰੰਥ ਸਾਹਿਬ ਉਹਦੇ ਲਈ ਇਸਤੇਮਾਲ ਕੀਤੀ ਗਈ, ਲੇਕਿਨ ਪੰਜਾਬੀ ਮਾਂ ਬੋਲੀ ਤਾਂ ਬਾਬਾ ਨਾਨਕ ਤੋਂ ਵੀ ਪਹਿਲਾਂ, ਬਾਬਾ ਫਰੀਦ 250 ਪੌਣੇ 300 ਸਾਲ ਪਹਿਲਾਂ, ਇੰਨਾ ਅਮੀਰ ਵਿਰਸਾ ਹੈ। ਔਰ ਇਹਨੂੰ ਸਭ ਨੂੰ ਜਿਹੜਾ ਹੈ ਉਹ ਇਗਨੋਰ ਕਰਦੇ ਆ, ਇਹ ਰੁਝਾਨ ਅੱਜ ਤੱਕ ਵੀ। ਔਰ ਅਸੀਂ ਇਹ ਖਬਰ ਜਿਹੜੀ ਮੈਂ ਵੀ ਦੇਖੀ ਕਿ ਭਾਈ ਜਿਹੜਾ ਲਾਹੌਰ ਦੀ ਹਾਈ ਕੋਰਟ ਨੇ ਪੰਜਾਬ ਦੀ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 2015 ਵਿੱਚ ਤਿਆਰ ਬਿੱਲ ਦੇ ਖਰੜੇ ਨੂੰ ਐਕਟ ਦਾ ਰੂਪ ਦਿੱਤਾ ਜਾਏ ਅਤੇ ਪੰਜਾਬ ਦੇ ਸਕੂਲਾਂ ਵਿੱਚ 1 ਤੋਂ 5ਵੀਂ ਤੱਕ ਦੀ ਪੜ੍ਹਾਈ ਵਿੱਚ ਪੰਜਾਬੀ ਨੂੰ ਲਾਜ਼ਮੀ ਸਬਜੈਕਟ ਵਜੋਂ ਲਾਗੂ ਕੀਤਾ ਜਾਏ। ਹੁਣ ਕਿਉਂਕਿ ਇਹ 21 ਫਰਵਰੀ ਦਾ ਦਿਨ ਪਾਕਿਸਤਾਨ ਦੇ ਘੱਟੋ ਘੱਟ 20 ਸ਼ਹਿਰਾਂ ਦੇ ਵਿੱਚ ਬੜੇ ਢੋਲ ਢਮੱਕੇ ਦੇ ਨਾਲ ਜਿਹੜਾ ਇਸ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਗਿਆ। ਹਾਲਾਂਕਿ ਪਹਿਲੀ ਵਾਰ ਇਹ 2013 'ਚ ਸਿਰਫ ਲਾਹੌਰ ਦੇ ਵਿੱਚ ਮਨਾਇਆ ਗਿਆ ਸੀ, ਔਰ ਹੁਣ ਇਹਦੀ ਜਿਹੜੀ ਪੋਪੂਲੈਰਿਟੀ ਆ ਉਹ ਇੰਨੀ ਹੈ ਕਿ 15 ਤੋਂ 20 ਸ਼ਹਿਰ, ਜਿਨ੍ਹਾਂ ਦੇ ਵਿੱਚ ਲਾਇਲਪੁਰ, ਫੈਸਲਾਬਾਦ ਅੱਜ ਦਾ, ਟੋਬਾ ਟੇਕ ਸਿੰਘ, ਗੁਜਰਾਂਵਾੜਾ, ਇਸਲਾਮਾਬਾਦ, ਸਿਆਲਕੋਟ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ। ਔਰ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ ਪਿਕਚਰਸ ਨੂੰ। ਔਰ ਇਸ ਦੇ ਉੱਤੇ ਜਿਹੜੇ ਨੇ ਬਹੁਤ ਸੋਹਣੇ ਕਾਮੈਂਟ ਹਰ ਇੱਕ ਦੇ ਮੈਂ ਵਕਤ ਵੀ ਦੇਖ ਰਹੇ, ਬਹੁਤ ਸਾਰੇ ਜਿਹੜੇ ਉਹਦੇ 'ਚ ਸ਼ਾਮਲ ਹੋਏ ਲਾਹੌਰ ਵਾਲੇ 'ਚ, ਉਹਨਾਂ ਨੇ ਕਿਹਾ। ਪਰ ਇੱਕ ਗੱਲ ਜਿਹੜੀ ਉਹਨਾਂ ਦੀ ਬਾਬਾ ਨਜ਼ਮੀ ਦੇ ਹਵਾਲੇ ਨਾਲ ਹੀ ਮੈਂ ਦੇਖੀ, ਉਹਨਾਂ ਨੇ ਕਿਹਾ ਕਿ ਭਾਈ ਗੱਲ ਧੁੱਖ ਪਈ ਹੈ, ਜਿਹੜੀ ਗੱਲ ਧੁੱਖ ਰਹੀ ਹੈ, ਧੁੱਖਦੀ ਰਹੀ ਤਾਂ ਮੱਚ ਵੀ ਪੌਸੀ, ਮੱਚ ਵੀ ਪੌਸੀ। ਹੁਣ ਇਹੀ ਗੱਲ। ਔਰ ਉੱਥੇ ਜਦੋਂ ਇਹ ਨਾਅਰੇ ਲੱਗ ਰਹੇ ਸੀ ਲਾਹੌਰ ਦੇ ਇਸ ਡੇ ਦੀ ਸੈਲੀਬ੍ਰੇਸ਼ਨ, ਢੋਲ ਦੇ ਡਗੇ ਨਾਲ ਬੀਬੀਆਂ ਵੀ, ਔਰ ਮੈਂ ਬਹੁਤ ਵਾਰ ਦੇਖਦਾ ਜਿਹੜੀਆਂ ਉਹਨਾਂ ਦੀਆਂ ਬੀਬੀਆਂ ਅਦੀਬ ਨੇ, ਬਹੁਤ ਫੋਰਸਫੁਲ। ਹੁਣ BBC ਦਾ ਉਹ ਹੈ, ਅਸੀਂ ਕਾਪੀਰਾਈਟ ਕਰਕੇ ਉਹਨੂੰ ਨਹੀਂ ਦਿਖਾ ਸਕਦੇ, ਸੋ ਜਿਹੜੇ ਚਾਹਣ BBC ਪੰਜਾਬੀ 'ਤੇ ਜਾ ਕੇ ਦੇਖ ਸਕਦੇ ਨੇ। ਔਰ ਇਹ ਨਾਅਰੇ ਵੀ, ਮੇਰੀ ਪੱਗ ਤੇ ਮੇਰੀ ਸ਼ਾਨ, ਮੇਰਾ ਸੋਹਣਾ ਪਾਕਿਸਤਾਨ, ਔਰ ਬਹੁਤ ਸਾਰਿਆਂ ਨੇ ਜਿਹੜੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਢੋਲ ਵੱਜ ਰਿਹਾ ਔਰ ਪੰਜਾਬੀ ਜ਼ਬਾਨ ਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਇਹ ਸਾਰੇ ਦੇ ਉੱਤੇ ਜਿਹੜਾ ਕੁਛ ਕਾਮੈਂਟ ਨੇ, ਔਰ ਉਹਨਾਂ ਜਿਵੇਂ ਇਕਬਾਲ ਕੈਸਰ ਨਾਮੀ ਲਿਖਾਰੀ ਨੇ, ਔਰ ਇਕਬਾਲ ਕੈਸਰ ਔਰ ਇਲਿਆਸ ਘੁੰਮਣ,
ਇਹ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਖ ਗੁਰਦੁਆਰਾਜ਼ ਇਨ ਪਾਕਿਸਤਾਨ, ਅੱਜ ਵੀ ਜੇ 174 ਇਤਿਹਾਸਕ ਗੁਰਦੁਆਰਿਆਂ ਬਾਰੇ ਦੇਖਣਾ ਹੋਏ ਮੈਂ ਜਾਂ ਕੋਈ ਵੀ ਜਿਹੜਾ ਰਿਸਰਚਰ ਹੈ, ਤੇ ਉਹਨਾਂ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਔਰ ਉਹਨਾਂ ਹਾਲਾਤਾਂ 'ਚ ਜਾ ਕੇ, ਜਦੋਂ ਕਿ ਹੁਣ ਬਹੁਤ ਸਾਰੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸੀ ਜਿੱਥੇ ਉਹਨਾਂ ਨੂੰ ਕੁੱਟਾਂ ਵੀ ਪਈਆਂ, ਪਰ ਉਹਨਾਂ ਨੇ ਇਸ ਝੰਡੇ ਨੂੰ ਬੁਲੰਦ ਰੱਖਿਆ। ਔਰ ਹੁਣ ਤਾਂ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਗੁਰੂ ਨਾਨਕ ਚੇਅਰ ਵੀ ਹੈ, ਔਰ ਜਿਵੇਂ ਮੌਜੂਦਾ ਹਕੂਮਤ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ 'ਚ ਉਸ ਦੇ ਉੱਤੇ ਕੰਮ ਚੱਲ ਰਿਹਾ। ਸੋ ਜ਼ਾਹਰ ਹੈ ਕਿ ਉਸ ਦੇ ਵਿੱਚ ਪੰਜਾਬੀ ਮਾਂ ਬੋਲੀ ਪੰਜਾਬੀ ਵੀ, ਗੁਰਮੁਖੀ ਵੀ, ਸ਼ਾਹਮੁਖੀ ਵੀ, ਇਹ ਸਾਰਾ ਮੈਂ ਸਮਝਦਾ ਵੀ ਇਸ ਦੇ ਉੱਤੇ ਵੀ ਇੱਕ ਬਰੋਡਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਬਹੁਤ ਸਾਰੇ ਤਾਂ ਇੰਟਰਨੈਟ ਦੇ ਉੱਤੇ ਰੋਮਨ ਦੇ ਵਿੱਚ ਹੀ ਲਿਖੀ ਜਾਂਦੀ ਹੈ। ਸੋ ਇਸ ਸਾਰੇ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਨ ਦੀ ਲੋੜ ਹੈ। ਔਰ ਇਹ ਲਾਹੌਰ ਦਾ ਜਿਹੜਾ ਮੁਜ਼ਾਹਰਾ ਸੀ ਉਸ ਦੇ ਵਿੱਚ ਇਕਬਾਲ ਕੈਸਰ ਨੇ BBC ਨੂੰ ਕਿਹਾ ਕਿ ਵੀ ਇਹ ਜਿਹੜਾ ਅਦਾਲਤੀ ਫੈਸਲਾ ਅਸੀਂ ਦੇਖਦੇ ਹਾਂ ਕਿ ਵੀ ਇਸ 'ਤੇ ਹੁਣ ਸਿਆਸੀ ਕੀ ਫੋਲੋ ਅਪ ਹੁੰਦਾ, ਪਰ ਇਹ ਗੱਲ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਵੀ ਗੁਰੂ ਨਾਨਕ ਚੇਅਰ ਦਾ ਉਦਘਾਟਨ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਹਾਈ ਕੋਰਟ ਨੇ ਪੰਜਾਬੀਆਂ ਦੇ ਹੱਕ 'ਚ ਫੈਸਲਾ ਕੀਤਾ। ਪੰਜਾਬੀਆਂ ਦੀਆਂ 6 ਨਸਲਾਂ ਨੂੰ ਸਾਡੀ ਮਾਦਰੀ ਜ਼ਬਾਨ ਤੋਂ ਦੂਰ ਕਰ ਦਿੱਤਾ ਗਿਆ ਸੀ, ਜੋ ਸਾਡਾ ਬੁਨਿਆਦੀ ਇਨਸਾਨੀ ਹੱਕ ਹੈ। ਇਸ ਹੱਕ ਦੇ ਮਿਲਣ ਨਾਲ ਸਾਡੀਆਂ ਨਵੀਆਂ ਨਸਲਾਂ ਦਾ ਮੁਸਤਕਬਲ ਬਣ ਸਕਦਾ। ਔਰ ਇਸੇ ਤਰ੍ਹਾਂ ਤਾਹਿਰ ਸੰਧੂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਮੈਂ ਪੈਟੀਸ਼ਨ ਅਸੀਂ ਦਾਇਰ ਕੀਤੀ ਹੈ ਹੁਣ ਕਿ ਸੁਪਰੀਮ ਕੋਰਟ ਦੇ ਹੁਕਮ ਦੀ ਤਾਮੀਲ ਕੀਤੀ ਜਾਏ। ਔਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਇੱਕ ਹੋਰ ਪੰਜਾਬੀ ਲੇਖਕ ਨੇ ਟੀਪੂ ਸਲਮਾਨ ਮਖਦੂਮ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਦਾਲਤ ਦਾ ਫੈਸਲਾ ਹੈ ਇਹ ਲਾਗੂ ਕੀਤਾ ਜਾਏ, ਮਾਦਰੀ ਜ਼ਬਾਨ 'ਚ ਪ੍ਰਾਇਮਰੀ ਲੈਵਲ ਤੱਕ ਇਸ ਨੂੰ ਲਾਜ਼ਮੀ ਬਣਾਇਆ ਜਾਏ। ਔਰ ਇਸੇ ਤਰ੍ਹਾਂ ਲਾਹੌਰ 'ਚੋਂ ਪੰਚਮ ਨਾਮ ਦਾ ਪੰਜਾਬੀ ਰਸਾਲਾ ਕੱਢਦੇ ਨੇ ਮਕਸੂਦ ਸਾਕਬ, ਉਹ ਟਕਸਾਲੀ ਕਾਰਕੁਨ ਨੇ ਪੰਜਾਬੀ ਜ਼ਬਾਨ ਦੇ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਇਕੱਲਾ ਇਹ ਮਾਂ ਬੋਲੀ ਦਿਹਾੜਾ ਜਿਹੜਾ ਹੈ ਇਹ ਸ਼ਾਇਰਾਂ ਅਤੇ ਅਦੀਬਾਂ ਦਾ ਦਿਹਾੜਾ ਹੀ ਨਾ ਬਣ ਕੇ ਰਹਿ ਜਾਏ। ਇਹ ਬੋਲੀ ਜਿਹੜੀ ਹੈ ਸਾਡੀ, ਇਹ ਮਜ਼ਦੂਰਾਂ, ਕਿਸਾਨਾਂ, ਮਿਹਨਤਕਸ਼ਾਂ, ਮੁਸ਼ੱਕਤੀਆਂ, ਇਹਨਾਂ ਲੋਕਾਂ ਨੇ ਬਣਾਈ ਹੈ। ਔਰ ਉਹਨਾਂ ਦੀ ਪਾਰਟਿਸਪੇਸ਼ਨ ਤੋਂ ਬਿਨਾਂ ਜੇ ਅਸੀਂ ਮਾਂ ਬੋਲੀ ਦੀ ਗੱਲ ਕਰਾਂਗੇ ਤਾਂ ਇਹ ਇੱਕ ਬੇਮਨ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਸਾਥੋਂ ਸਾਡੀ ਬੋਲੀ ਖੁੱਸ ਜਾਣ ਦਾ ਨਤੀਜਾ ਇਹ ਹੋਇਆ ਕਿ ਜਿਹੜੀ ਸਾਡੀ ਪਛਾਣ ਸੀ ਸਾਡੀ ਧਰਤੀ ਦੀ, ਫਕੀਰਾਂ ਦੇ ਨਾਲ, ਗੁਰੂਆਂ ਦੇ ਨਾਲ, ਸੂਫੀਆਂ ਦੇ ਨਾਲ, ਕਿੱਸਾਕਾਰਾਂ ਦੇ ਨਾਲ, ਔਰ ਜਿਸ ਜ਼ਬਾਨ ਨੂੰ ਇਨਕਲਾਬੀਆਂ ਨੇ ਸਿੰਜਿਆ, ਇਹਨਾਂ ਰੂਹਾਨੀ ਸ਼ਖਸੀਅਤਾਂ ਨੇ ਉਹ ਗਰਾਊਂਡ ਲੇ ਕੀਤੀ। ਪਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜਾ ਹੈ ਇਹ ਗੱਲ ਧੁਖ ਰਹੀ ਹੈ, ਜਿਵੇਂ ਉਹਨਾਂ ਨੇ ਬਾਬਾ ਨਜ਼ਮੀ ਨੂੰ ਕੋਟ ਕੀਤਾ ਕਿ ਜੇ ਧੁਖਦੀ ਰਹੀ ਤਾਂ ਮੱਚ ਵੀ ਪੌਸੀ। ਔਰ ਇਸੇ ਤਰ੍ਹਾਂ ਜਿਹੜਾ ਪੰਜਾਬੀ ਬੋਲੀ ਦੇ ਇੱਕ ਹੋਰ ਕਾਰਕੁਨ ਜ਼ੁਬੈਰ ਅਹਿਮਦ, ਉਹਨਾਂ ਨੇ ਵੀ ਹਾਈ ਕੋਰਟ ਦੇ ਫੈਸਲੇ ਦੀ ਜਿਹੜੀ ਹੈ ਉਹ ਸ਼ਲਾਘਾ ਕੀਤੀ ਹੈ। ਔਰ ਇਸ ਸਾਰੇ ਦੇ ਨਾਲ ਇਕੱਲਾ ਇੱਧਰ ਹੀ ਨਹੀਂ, ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਉਹਦੀ ਰਿਪੋਰਟਿੰਗ ਵੀ ਬਹੁਤ ਸਾਰੀਆਂ ਥਾਵਾਂ 'ਤੇ ਹੋਈ ਹੈ। ਵੱਡੇ ਜਿਹੜੇ ਨੇ, ਕਿਉਂਕਿ ਹੁਣ ਕੋਵਿਡ-19 ਕਰਕੇ ਕੁਝ ਰੁਕਾਵਟਾਂ ਵੀ ਨੇ, ਲੇਕਿਨ ਫਿਰ ਵੀ ਇਸ ਦਿਨ ਨੂੰ ਯਾਦ ਕੀਤਾ ਗਿਆ। ਔਰ ਈਵਨ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਬ੍ਰਿਸਬੈਨ ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਆਸਟ੍ਰੇਲੀਆ ਅਤੇ ਸਿੰਘ ਸਭਾ ਬ੍ਰਿਸਬੈਨ ਨੇ ਇਸ ਨੂੰ ਦਿਨ ਨੂੰ ਮਨਾਇਆ। ਔਰ ਉਹਦੇ 'ਚ ਉਹਨਾਂ ਨੇ ਗਜ਼ਲਾਂ, ਲੇਖਾਂ ਨਾਲ ਪੰਜਾਬੀ ਬੋਲੀ ਦੇ ਉੱਤੇ ਗੱਲਬਾਤ ਕੀਤੀ ਹੈ। ਇਸ ਦੀ ਕਾਫੀ ਡੀਟੇਲ ਅਵੇਲੇਬਲ ਹੈ। ਔਰ ਮੈਂ ਇਸ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਬਾਬੂ ਫਿਰੋਜ਼ਦੀਨ ਸ਼ਰਫ, ਜਿਨ੍ਹਾਂ ਨੇ ਜਿਹੜੇ 47 ਤੋਂ ਪਹਿਲਾਂ ਦੌਰ ਦੇ ਹੋਏ ਸਾਡੇ ਦੋਨਾਂ ਪੰਜਾਬਾਂ 'ਚ ਹੀ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਉਹਨਾਂ ਨੇ ਕਿੱਸਾਕਾਰੀ ਵੀ ਕੀਤੀ, ਨਜ਼ਮਾਂ ਵੀ ਲਿਖੀਆਂ ਔਰ ਸਟੇਜੀ ਕਵੀ ਵੀ ਸਨ। ਔਰ ਉਹਨਾਂ ਦਾ ਹੀ ਮੈਂ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਇਹ ਉਹਨਾਂ ਦੀ ਜਿਹੜੀ ਬੜੀ ਪੋਪੂਲਰ ਨਜ਼ਮ ਸੀ। ਪਰ ਉਹਨਾਂ ਨੇ ਜਿਹੜੀ ਪੰਜਾਬੀ ਮਾਂ ਬੋਲੀ ਦੀ ਮੰਦਹਾਲੀ ਸੀ ਉਸ ਦੇ ਉੱਤੇ ਇੱਕ ਸ਼ੇਅਰ ਕਿਹਾ ਸੀ ਕਿ ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਿਤਾਰ ਰਬਾਬੀਆਂ ਦੀ। ਜਿਵੇਂ ਰਬਾਬੀ ਨੇ, ਜੇ ਰਬਾਬ ਦੀ ਤਾਰ ਟੁੱਟ ਜਾਏ ਅਤੇ ਉਹਦੇ 'ਚ ਜਿੰਨਾ ਮਰਜ਼ੀ ਆਰਟ ਹੋਏ ਉਹਦਾ ਕੋਈ ਮਤਲਬ ਨਹੀਂ। ਉਹਨਾਂ ਨੇ ਕਿਹਾ ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਿਤਾਰ ਰਬਾਬੀਆਂ ਦੀ,
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਪੰਜਾਬੀਆਂ ਦੀ। ਦੀ। ਕਿ ਜਿਵੇਂ ਸਿਤਾਰ ਦੀ ਤਾਰ ਟੁੱਟੀ ਹੋਏ ਰਬਾਬ ਦੀ, ਬਿਲਕੁਲ ਉਹਨਾਂ ਨੇ ਕਿਹਾ ਕਿ ਭਾਈ ਵੇ ਮੈਂ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਕਿ ਨੁਕਰੇ ਬੈਠੇ ਹਾਂ, ਪਰ ਮੈਂ ਸਮਝਦਾ ਹਾਂ ਕਿ ਇਹ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਇੱਕ ਟ੍ਰੈਜਡੀ ਨਹੀਂ, ਅਸੀਂ ਟ੍ਰੈਜਡੀ ਤੋਂ ਬਾਅਦ ਟ੍ਰੈਜਡੀ ਸਹੀ ਹੈ, ਪਰ ਸਭ ਤੋਂ ਵੱਡੀ ਟ੍ਰੈਜਡੀ ਸੀ 1951 'ਚ ਜਦੋਂ ਪਹਿਲੀ ਮਰਦਮਸ਼ੁਮਾਰੀ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ ਆਪਣੀ ਜ਼ਬਾਨ ਤੋਂ ਮੁਨਕਰ ਹੋ ਜਾਂਦੇ ਨੇ। ਉਹ ਕਹਿੰਦੇ ਨੇ ਸਾਡੀ ਜ਼ਬਾਨ ਹਿੰਦੀ ਹੈ। ਜੀ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਉਹ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਜਿਹੜੀ ਆ ਹਿੰਦੀ ਲਿਖਾਉਂਦੇ ਸੀ। ਉਹਦਾ ਨਤੀਜਾ ਕਿ ਜਦੋਂ 1 ਨਵੰਬਰ 1966 ਨੂੰ ਉਹਨਾਂ ਨੇ ਪੰਜਾਬੀ ਜ਼ਬਾਨ, ਜਿਹਦੇ 'ਚ ਸਟੇਟ ਲੈਂਗੁਏਜ ਹੈ ਪੰਜਾਬੀ, ਉਹ ਸੂਬਾ ਬਣਾਇਆ ਵੀ, ਤੇ ਲੂਲਾ ਤੇ ਲੰਗੜਾ ਉਸ ਦੇ ਜਿਹੜੇ ਪੰਜਾਬੀ ਸਪੀਕਿੰਗ ਏਰੀਆ ਸੀ ਸਾਰਾ ਹਿਮਾਚਲ ਅਲੱਗ ਕਰ ਦਿੱਤਾ ਹੈ, ਕਿਉਂਕਿ ਸਟੇਟ ਹੀ ਉਹ ਬਣਾਈ ਜਿੱਥੇ ਸਿੱਖਾਂ ਦੀ ਮੈਜੋਰਿਟੀ ਸੀ। ਕਿਉਂਕਿ ਸਿਰਫ ਸਿੱਖਾਂ ਨੇ ਆਪਣੀ ਜ਼ਬਾਨ ਨੂੰ ਓਨ ਕੀਤਾ, ਪੰਜਾਬੀ ਹਿੰਦੂ ਮੁੱਕਰ ਗਏ। ਔਰ ਇਹ ਇੱਕ ਐਸਾ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਕਿਤੇ ਵੀ ਇਵੇਂ ਹੋਇਆ ਹੋਏ। ਜਿਵੇਂ ਬੰਗਾਲੀਆਂ ਦੀ ਗੱਲ ਕੀਤੀ ਕਿ ਉਹਨਾਂ ਨੇ ਪਾਕਿਸਤਾਨ ਬਣਾਇਆ, ਪਰ ਜਦੋਂ ਮਾਂ ਬੋਲੀ ਦੀ ਗੱਲ ਆਈ, ਔਰ ਅੱਜ ਵੀ ਉਹਨਾਂ ਨੇ ਇਹੀ ਨਹੀਂ ਕਿ ਮੁਲਕ ਬਣਾਇਆ, ਬੇਸ਼ੱਕ ਇੰਡੀਆ ਦਾ ਰੋਲ ਇੱਕ ਵੱਖਰੀ ਗੱਲ ਹੈ, ਉਹਨਾਂ ਨੇ ਉਸ ਸੂਬੇ ਦਾ ਨਾਂ ਵੀ ਆਪਣੀ ਮਾਂ ਬੋਲੀ ਦੇ ਉੱਤੇ ਬੰਗਲਾ ਜ਼ਬਾਨ, ਬੰਗਲਾਦੇਸ਼ ਰੱਖਿਆ। ਬੰਗਲਾ ਉਹਨਾਂ ਦੀ ਜ਼ਬਾਨ ਹੈ, ਔਰ ਬੰਗਾਲੀ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ, ਉਹਦੇ ਲਈ ਟੈਗੋਰ, ਉਹਨਾਂ ਦਾ ਵੀ ਨੈਸ਼ਨਲ ਐਂਥਮ ਜਿਹੜਾ ਉਹ ਟੈਗੋਰ ਦਾ ਹੈ, ਤੇ ਅਮਾਰ ਸੁਨਾਰ ਬਾਂਗਲਾ ਬੰਗਲਾਦੇਸ਼ੀਆਂ ਦਾ ਵੀ ਟੈਗੋਰ ਦਾ। ਸੋ ਇਹ ਹੈ। ਲੇਕਿਨ ਇਹ ਸਾਡੇ ਪੰਜਾਬ ਦੇ ਜਿਨ੍ਹਾਂ ਨੇ ਉਸ ਧਰਤੀ ਦਾ ਹੀ ਖਾਧਾ ਖਾ ਰਹੇ ਨੇ, ਉਹ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਏ। ਇਸ ਲਈ ਪੰਜਾਬੀ ਸੂਬਾ ਦਿੰਦੇ ਦਿੰਦੇ ਉਹਨਾਂ ਨੇ ਸਾਨੂੰ ਸਿੱਖ ਸੂਬਾ ਦਿੱਤਾ ਹੈ। ਇਹ ਇੱਕ ਵੱਖਰੀ ਕਹਾਣੀ ਹੈ ਕਿ ਉਸ ਦੇ ਵਿੱਚ ਵੀ ਪਿਛਲੇ 50 ਸਾਲ ਤੋਂ ਜ਼ਿਆਦਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ 'ਚ ਆਉਂਦਾ ਹੈ। ਔਰ ਇਸ ਸਾਰੇ ਦੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਕਬਜ਼ੇ ਵਾਲੇ ਪੰਜਾਬੀ ਜ਼ਬਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ 1950 'ਚ, ਬਹੁਤ ਸਾਰਾ ਲਿਟਰੇਚਰ ਆਇਆ। ਪਰ ਜੇ ਅਸੀਂ ਅੱਜ ਬਿਮਾਰੀਆਂ ਦੀ ਗੱਲ ਕਰੀਏ ਤੇ ਫਿਰ ਜਿਵੇਂ ਇੱਧਰਲੇ ਲਹਿੰਦੇ ਪੰਜਾਬ ਦੀ ਪੰਜਾਬੀ ਦੇ ਉੱਤੇ ਬਹੁਤ ਸਾਰਾ ਉਰਦੂ ਔਰ ਫਾਰਸੀ ਹਾਵੀ ਹੋ ਗਈ, ਔਰ ਬਹੁਤ ਸਾਰੇ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਦੇ ਲਫ਼ਜ਼ ਸੀ ਉਹ ਗਾਇਬ ਹੋ ਗਏ। ਇਸੇ ਤਰ੍ਹਾਂ ਇੱਧਰਲੇ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਹਿੰਦੀ ਔਰ ਸੰਸਕ੍ਰਿਤ ਉਸ ਦੇ ਲਫ਼ਜ਼ ਇੰਨੇ ਕੁ ਵੜ ਗਏ ਕਿ ਕਈ ਵਾਰ ਜਿਹੜੀ ਠੇਠ ਪੰਜਾਬੀ ਸੁਣਨ ਦੇ ਲਈ ਜਦੋਂ ਅਸੀਂ ਦੂਸਰੇ ਪਾਸੇ ਦੇਖਦੇ ਤਾਂ ਸਾਨੂੰ ਇਹ ਲੱਗਦਾ ਵੀ ਜਿਵੇਂ ਕੋਈ ਬਿਲਕੁਲ ਇੱਕ ਸਾਫ਼ ਹਵਾ ਦਾ ਬੁੱਲਾ ਹੋਏ, ਜਿਹੜੀ ਇੱਕ ਠੇਠ ਲਹਿਜੇ ਦੇ ਵਿੱਚ ਹੈ। ਪਰ ਮੈਂ ਜਿਹੜੇ ਸਾਡੇ ਬਹੁਤ ਸਾਰੇ ਵਿਊਅਰਸ ਨੇ ਉਹਨਾਂ ਦੀ ਸਹੂਲਤ ਲਈ ਇਹ ਵੀ ਦੱਸਦੇ ਹਾਂ ਕਿ ਪੰਜਾਬੀ ਬੋਲੀ, ਮਾਂ ਬੋਲੀ ਦੇ ਅੱਗੋਂ ਬਹੁਤ ਸਾਰੇ ਡਾਇਲੈਕਟ ਨੇ। ਉਹਨਾਂ ਦੇ ਵਿੱਚ ਅੰਦਾਜ਼ ਵੱਖਰਾ ਹੈ, ਲੇਕਿਨ ਅਲਟੀਮੇਟਲੀ ਇਹ 5 ਦਰਿਆਵਾਂ ਦੀ ਧਰਤੀ ਦੀ ਬੋਲੀ ਹੈ। ਉਹਦੇ 'ਚ ਅਕਸਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਅਸੀਂ ਮਾਝਾ, ਮਾਲਵਾ, ਦੁਆਬਾ ਔਰ ਪੁਆਂਦੀ ਇਹਨਾਂ ਦੀ ਜ਼ਬਾਨ ਦੇਖਦੇ ਹਾਂ। ਮਾਝਾ, ਅੰਮ੍ਰਿਤਸਰ, ਗੁਰਦਾਸਪੁਰ ਹੈ ਇੱਧਰਲਿਆਂ ਹਿੱਸਿਆਂ ਦੇ ਵਿੱਚ, ਔਰ ਤਰਨ ਤਾਰਨ, ਔਰ ਜੇ ਪਾਕਿਸਤਾਨੀ ਪੰਜਾਬ ਵੱਲ ਦੇਖੀਏ ਲਾਹੌਰ, ਸਿਆਲਕੋਟ, ਇਹ ਸਾਰੀ। ਸੋ ਮਝੈਲੀ ਬੋਲੀ ਦਾ ਇੱਕ ਆਪਣਾ ਅੰਦਾਜ਼ ਹੈ, ਇੱਕ ਆਪਣਾ ਡਾਇਲੈਕਟ ਹੈ। ਇਸੇ ਤਰ੍ਹਾਂ ਮਲਵਈ, ਇਹ ਲੁਧਿਆਣੇ ਤੋਂ ਲੈ ਕੇ ਸਤਲੁਜ ਪਾਰ ਤੋਂ ਘੱਗਰ ਤੱਕ ਇਹਦੇ 'ਚੋਂ ਸਾਰੇ ਹੀ ਜ਼ਿਲ੍ਹੇ ਜਿਨ੍ਹਾਂ ਨੇ ਲੁਧਿਆਣਾ, ਸੰਗਰੂਰ, ਪਟਿਆਲਾ, ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਤੁਸੀਂ ਪਰਲੇ ਪਾਸੇ ਤੱਕ ਦੇਖਦੇ ਹੋ। ਫਿਰ ਪੁਆਂਦੀ ਨਾਲ ਜਿਹੜਾ ਸਰਹੰਦ, ਜਿਹੜੀ ਹੈ ਸਰਹੰਦੀ ਅਤੇ ਪੁਆਂਦੀ, ਉਹਦੇ 'ਚ ਦਰਿਆ ਦੇ ਨਾਲ ਇਸ ਦੇ ਵਿੱਚ ਤੁਸੀਂ ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਮੋਹਾਲੀ ਕਹਿੰਦੇ ਨੇ, ਪਟਿਆਲੇ ਦਾ ਵੀ ਥੋੜ੍ਹਾ ਜਿਹਾ ਈਸਟ, ਅਤੇ ਥੋੜ੍ਹਾ ਸੰਗਰੂਰ ਔਰ ਮਲੇਰਕੋਟਲੇ ਦਾ ਤੁਸੀਂ ਜਦੋਂ ਡਾਇਲੈਕਟ ਦੇਖਦੇ ਹੋ ਤਾਂ ਤੁਹਾਨੂੰ ਕਈ ਵਾਰੀ ਸੰਗਰੂਰ ਦੇ ਡਾਇਲੈਕਟ 'ਚੋਂ ਵੀ ਰੋਪੜ ਦੀ ਖੁਸ਼ਬੂ ਆਉਂਦੀ ਹੈ, ਕਿਉਂਕਿ ਇਹ ਇੱਕ ਵੱਖਰਾ ਡਾਇਲੈਕਟ ਹੈ ਜਿਹਨੂੰ ਪੁਆਂਦੀ ਕਹਿੰਦੇ ਨੇ। ਦੁਆਬੀ, ਹੁਣ ਦੁਆਬੇ ਦੇ ਵਿੱਚ ਜਲੰਧਰ ਹੈ, ਹੁਸ਼ਿਆਰਪੁਰ ਹੈ, ਕਪੂਰਥਲਾ ਹੈ ਅਤੇ ਨਵਾਂ ਸ਼ਹਿਰ, ਜਿਸ ਨੂੰ ਹੁਣ ਜਿਹੜਾ ਉਹ ਸ਼ਹੀਦ ਭਗਤ ਸਿੰਘ ਜ਼ਿਲ੍ਹਾ ਕਰਕੇ ਜਾਣਿਆ ਜਾਂਦਾ ਹੈ, ਪੋਠੋਹਾਰੀ,
ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹੋ ਤੇ ਬਹੁਤ ਸਾਰੇ ਲਫ਼ਜ਼ ਤੁਹਾਨੂੰ ਪੋਠੋਹਾਰੀ ਔਰ ਮੁਲਤਾਨੀ, ਜਿਹਨੂੰ ਅੱਜ ਸਰਾਇਕੀ ਵੀ ਲਫ਼ਜ਼ ਇਸਤੇਮਾਲ ਕੀਤਾ ਜਾਂਦਾ, ਉਸ ਦੇ ਮਿਲਣਗੇ। ਈਵਨ ਮੂਲ ਮੰਤਰ 'ਚ ਵੀ ਕਿ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੁਣ ਹੋਸੀ, ਖਾਸੀ, ਥੀਸੀ, ਪੀਸੀ, ਜੋ ਹੋਸੀ ਡਿੱਠਾ ਜਾਸੀ, ਇਹ ਸਾਰੇ ਅਸੀਂ ਉਸ 'ਚ ਪੋਠੋਹਾਰੀ 'ਚ ਦੇਖਦੇ ਹਾਂ। ਔਰ ਪੋਠੋਹਾਰ ਦੇ ਵਿੱਚ ਰਾਵਲਪਿੰਡੀ, ਜੇਹਲਮ, ਕੈਮਲਪੁਰ, ਇਹ ਸਾਰੀ ਬੈਲਟ ਹੈ। ਔਰ ਮੁਲਤਾਨੀ ਦੇ ਵਿੱਚ ਬਹਾਵਲਪੁਰ, ਮੁਲਤਾਨ, ਝੰਗ, ਡੇਰਾ ਗਾਜ਼ੀ ਖਾਂ। ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਨੈਚੁਰਲ ਹਿਲਸ ਨੇ, ਜਿਨ੍ਹਾਂ ਦੇ ਵਿੱਚ ਡੋਗਰੀ ਡਾਇਲੈਕਟ ਦੇ ਵਿੱਚ ਜਿਹੜੀ ਹੈ, ਉਸ ਦੇ ਵਿੱਚ ਜੰਮੂ ਦਾ ਹੈ, ਕਾਂਗੜੇ ਦਾ ਹੈ, ਪੁੰਛ ਦਾ ਹੈ। ਜੇ ਤੁਸੀਂ ਉੱਥੋਂ ਰਾਵਲਪਿੰਡੀ ਦੇ ਉੱਪਰ ਪਹਾੜੀਆਂ ਦੇਖੋ ਤੇ ਇਹ ਫਿਰ ਸਾਰਾ ਮੁਜ਼ੱਫਰਾਬਾਦ, ਬਾਗ, ਪੁੰਛ, ਜੰਮੂ, ਔਰ ਇਹ ਬੈਲਟ ਫਿਰ ਕਾਂਗੜਾ, ਹਾਲਾਂ ਜਿਹੜਾ ਚੰਬਿਆਲੀ, ਮੰਡਿਆਲੀ, ਚੰਬਾ ਔਰ ਮੰਡੀ, ਇਹ ਨੇ, ਉਹਨਾਂ ਦੀਆਂ ਬੋਲੀਆਂ 'ਚ ਥੋੜ੍ਹਾ ਫਰਕ ਹੈ। ਪਰ ਕਾਂਗੜੀ ਔਰ ਡੋਗਰੀ ਔਰ ਪੁੰਛੀ, ਮੁਜ਼ੱਫਰਾਬਾਦੀ, ਇਹ ਸਾਰੇ ਡਾਇਲੈਕਟ ਜਿਹੜੇ ਨੇ ਪੰਜਾਬੀ ਜ਼ਬਾਨ ਦੇ ਨੇ। ਔਰ ਅੱਜ ਦਾ ਅਸੀਂ ਇਹ ਪ੍ਰੋਗਰਾਮ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਂ ਕਰਦੇ ਹਾਂ ਜੀ। ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।